ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪਹਿਲੀ ਵਾਰੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਅਰੈਸਟ ਵਾਰੰਟ ਜਾਰੀ ਕਰ ਦਿੱਤੇ ਆ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦੇ ਲਈ। ਉਸ ਨੂੰ ਅਕਿਊਜ਼ ਕੀਤਾ ਗਿਆ ਆ ਵੀ ਉਸ ਨੇ ਵਾਰ ਕ੍ਰਾਈਮ ਕੀਤੇ ਆ, ਇਲੀਗਲੀ ਉਸ ਨੇ ਬੱਚਿਆਂ ਨੂੰ ਯੂਕਰੇਨ ਤੋਂ ਜਿਹੜਾ ਹੈ ਚੱਕ ਕੇ ਰਸ਼ੀਆ ਲਿਜਾਇਆ ਗਿਆ ਆ ਉਸ ਵੱਲੋਂ, ਉਸ ਦੀ ਜਿਹੜੀ ਸਰਕਾਰ ਆ ਜਾਂ ਉਹਦੀ ਜਿਹੜੀ ਫੌਜ ਆ ਉਹਦੇ ਵੱਲੋਂ। ਮਾਸਕੋ ਨੇ ਬਾਰ-ਬਾਰ ਡਿਨਾਈ ਕੀਤਾ ਆ ਇਦਾਂ ਦੀਆਂ ਐਕੁਜੀਸ਼ਨਸ ਨੂੰ, ਪਰ ਪਿਛਲੇ 1 ਸਾਲ ਦੇ ਦੌਰਾਨ ਵੱਖ-ਵੱਖ ਜੋ ਏਜੰਸੀਜ਼ ਇਹਨਾਂ ਦੀ ਚੈੱਕ ਕਰ ਰਹੀਆਂ ਸੀਆਂ, ਉਹਨਾਂ ਨੇ ਦੇਖਿਆ ਵੀ ਰਸ਼ੀਆ ਵਾਲੇ ਬਹੁਤ ਜ਼ਿਆਦਾ ਜਿਹੜਾ ਧੱਕਾ ਉਹ ਕਰ ਰਹੇ ਹੈਗੇ ਆ। ਤੇ ਫੋਰਨ ਮਿਨਿਸਟਰੀ ਸਪੋਕਸਪਰਸਨ ਮਰੀਆ ਜ਼ਖਰੋਵਾ ਜੋ ਰਸ਼ੀਆ ਦੀ ਆ, ਉਹ ਕਹਿੰਦੀ ਆ ਵੀ ਜਿਹੜਾ ਆਈਸੀਸੀ ਨੇ ਅਰੈਸਟ ਵਾਰੰਟ ਜਾਰੀ ਕੀਤੇ ਆ, ਇਹਦਾ ਕੋਈ ਮੀਨਿੰਗ ਨਹੀਂ ਸਾਡੇ ਮੁਲਕ ਦੇ ਲਈ, ਲੀਗਲ ਪੁਆਇੰਟ ਆਫ ਵਿਊ ਦੇ ਉੱਤੇ। ਤੇ ਕਹਿੰਦੇ ਵੀ ਰਸ਼ੀਆ ਵਾਲੇ ਰੋਮ ਸਟੈਚੂ ਲਈ ਪਾਰਟੀ ਨਹੀਂ, ਜਿਹਦੇ ਤਹਿਤ ਜਿਹੜੀ ਵਰਲਡ ਦੀ ਪਰਮਾਨੈਂਟ ਵਾਰ ਕ੍ਰਿਮੀਨਲ ਟ੍ਰਿਬਿਊਨਲ ਆ, ਉਹਦੇ ਜਿਹੜਾ ਉਹ ਹਿੱਸਾ ਹੋਣ। ਤੇ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਰਿਊਟਰਸ ਦੇ ਮੁਤਾਬਕ ਕ੍ਰੈਮਲਨ ਨੇ ਕੋਈ ਰਿਸਪੌਂਸ ਤਾਂ ਨਹੀਂ ਦਿੱਤਾ ਹਜੇ ਤੱਕ, ਪਰ ਮਰੀਆ ਲੋਵਾ-ਬਿਲੋਵਾ ਰਸ਼ੀਆ ਦੀ ਕਮਿਸ਼ਨਰ ਫਾਰ ਚਿਲਡਰਨਸ ਰਾਈਟਸ, ਉਹਦੇ ਉੱਤੇ ਵੀ ਕ੍ਰਿਮੀਨਲ ਚਾਰजेस ਜਿਹੜੇ ਆਈਸੀਸੀ ਟ੍ਰਿਬਿਊਨਲ ਵੱਲੋਂ ਲਾਏ ਗਏ ਆ। ਇਹਦੇ ਵਿੱਚ ਇਹ ਦੱਸਿਆ ਗਿਆ ਆ ਵੀ ਹਜ਼ਾਰਾਂ ਦੇ ਕਰੀਬ ਬੱਚਿਆਂ ਨੂੰ ਰਸ਼ੀਆ ਦੇ ਵਿੱਚ ਲੈ ਗਏ ਚੱਕ ਕੇ, ਜੋ ਰਸ਼ੀਆ ਦੀ ਫੌਜ ਸੀ। ਪਰ ਦੂਸਰੇ ਪਾਸੇ ਰਸ਼ੀਆ ਵਾਲੇ ਇਹ ਕਹਿ ਰਹੇ ਆ ਵੀ ਅਸੀਂ ਤਾਂ ਉਹਨਾਂ ਨੂੰ ਐਜ਼ ਏ ਹਿਊਮਨਟੇਰੀਅਨ ਕੈਂਪੇਨ ਵੱਲੋਂ ਲੈ ਕੇ ਆਏ ਆ, ਕਿਉਂਕਿ ਉੱਥੇ ਜੰਗ ਚੱਲ ਰਿਹਾ ਸੀ ਤੇ ਕਈ ਬੱਚੇ ਜਿਹੜੇ ਆ ਔਰਫਨਸ ਹੋ ਗਏ, ਉਹਨਾਂ ਦੇ ਜਿਹੜੇ ਪੇਰੈਂਟਸ ਮਾਰੇ ਜਾ ਚੁੱਕੇ ਹੈਗੇ ਆ। ਆਈਸੀਸੀ ਦੇ ਪ੍ਰੋਸੀਕਿਊਟਰ ਕਰੀਮ ਖਾਨ, ਉਹਨਾਂ ਨੇ ਇਨਵੈਸਟੀਗੇਸ਼ਨ ਇਹ ਸ਼ੁਰੂ ਕੀਤੀ ਸੀ ਵਾਰ ਕ੍ਰਾਈਮ ਦੇ ਸੰਬੰਧ ਦੇ ਵਿੱਚ, ਕ੍ਰਾਈਮਸ ਅਗੇਂਸਟ ਹਿਊਮੈਨਿਟੀ ਤੇ ਜੈਨੋਸਾਈਡ ਇਨ ਯੂਕਰੇਨ। 1 ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਉਸਨੇ ਦੱਸਿਆ ਵੀ 4 ਸਾਲਾਂ ਦੇ ਉਸ ਦੇ ਵਿਜ਼ਿਟ ਦੇ ਦੌਰਾਨ ਉਸਨੇ ਦੇਖਿਆ ਵੀ ਬੱਚਿਆਂ ਦੇ ਉੱਤੇ ਤੇ ਬਹੁਤ ਵੱਡਾ ਇਹਦਾ ਅਸਰ ਪਿਆ ਆ ਤੇ ਸਿਵਲੀਅਨ ਇਨਫਰਾਸਟ੍ਰਕਚਰ ਨੂੰ ਟਾਰਗੇਟ ਕੀਤਾ ਗਿਆ ਜੋ ਰਸ਼ੀਆ ਦੀ ਫੌਜ ਆ ਉਹਦੇ ਵੱਲੋਂ। ਸੋ ਇਹ 24 ਫਰਵਰੀ 2022 ਤੋਂ ਲੈ ਕੇ ਹੁਣ ਤੱਕ ਹੁੰਦਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਹਦੇ ਲਈ ਮਿਸਟਰ ਪੁਟਿਨ ਜੋ ਆ ਉਹਦੇ ਲਈ ਕ੍ਰਿਮੀਨਲ ਰਿਸਪੌਂਸਿਬਿਲਟੀ ਹੈਗੀ ਆ, ਸੋ ਇਸ ਕਰਕੇ ਉਹਨੂੰ ਚਾਰਜ ਕੀਤਾ ਜਾ ਰਿਹਾ ਹੈ ਤੇ ਉਸ ਦੇ ਲਈ ਵਾਰੰਟ ਜਾਰੀ ਕਰ ਦਿੱਤੇ ਗਏ। ਜੀ ਬਿਲਕੁਲ, ਇਹ ਕਾਫੀ ਇੱਕ ਅਹਿਮ ਸਰਗਰਮੀ ਆਪਾਂ ਇਸ ਨੂੰ ਜਿਹੜੇ ਉਹ ਮੰਨ ਸਕਦੇ ਹਾਂ ਵੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਦੁਆਰਾ ਇੱਦਾਂ ਅਰੈਸਟ ਵਾਰੰਟ ਜਿਹੜੇ ਉਹ ਜਾਰੀ ਜਿਹੜੇ ਉਹ ਕਰਨੇ। ਸੋ ਇਹ ਬਹੁਤ ਘੱਟ ਇੱਦਾਂ ਦੇਖਿਆ ਗਿਆ। ਉੱਦਾਂ ਬਹੁਤ ਸਾਰੇ ਹੋਰ ਜਿਨ੍ਹਾਂ ਨੇ ਜੈਨੋਸਾਈਡ ਕੀਤੇ ਆ ਉਹਨਾਂ ਨੂੰ ਸਜ਼ਾਵਾਂ ਵੀ ਜਿਹੜੀਆਂ ਆਈਸੀਸੀ ਦੇ ਦੁਆਰਾ ਦਿੱਤੀਆਂ ਗਈਆਂ ਹੈਗੀਆਂ। ਕ੍ਰਿਮੀਨਲ ਨੇ ਅਜੇ ਤੱਕ ਇਸ ਦੇ ਉੱਤੇ ਕੋਈ ਵੀ ਟਿੱਪਣੀ ਜਾਂ ਕਮੈਂਟ ਆ ਉਹ ਨਹੀਂ ਕੀਤਾ ਹੈਗਾ। ਤੇ ਇਹ ਜਿਹੜੇ ਰੂਸ ਦੇ ਦੁਆਰਾ ਜਿੱਦਾਂ ਤੁਸੀਂ ਦੱਸਿਆ ਵੀ ਬੱਚਿਆਂ ਨੂੰ ਉੱਥੇ ਜਿਹੜਾ ਉਹ ਧੱਕੇ ਦੇ ਨਾਲ ਜਿਹੜਾ ਉਹ ਲੈ ਆਉਣਾ, ਉੱਥੇ ਇਹ ਵੀ ਚਰਚਾਵਾਂ ਚੱਲ ਰਹੀਆਂ ਸੀ, ਰਿਪੋਰਟਸ ਆ ਰਹੀਆਂ ਸੀ ਵੀ ਜਿਹੜੇ ਨਿਆਣੇ ਉਹਨਾਂ ਦੇ ਇਲਾਕੇ ਦੇ ਵਿੱਚ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਹਾਲ ਦੀ ਘੜੀ ਕਬਜ਼ਾ ਰੱਖਿਆ, ਜਿਹੜਾ ਵੀ ਜੰਮ ਰਹੇ ਸੀ, ਉਹਨਾਂ ਦੀ ਸਿਟੀਜ਼ਨਸ਼ਿਪ ਜਾਂ ਨਾਗਰਿਕਤਾ ਰਸ਼ੀਅਨ ਜਿਹੜੀ ਉਹ ਜਾਣਬੁੱਝ ਕੇ ਲਿਖਾਈ ਜਾ ਰਹੀ ਹੈਗੀ ਆ। ਸੋ ਇਹ ਜਿਹੜੀ ਸਥਿਤੀ ਇੱਧਰ ਬਣੀ ਹੋਈ ਆ। ਤੇ ਉੱਧਰ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਜਿੰਗਪਿੰਗ ਆ ਉਹ ਵਲਾਦੀਮਿਰ ਪੁਤਿਨ ਨੂੰ ਅਗਲੇ ਹਫਤੇ ਮਿਲਣ ਜਿਹੜੇ ਉਹ ਜਾ ਰਹੇ ਆ। ਸੋ ਚੀਨੀ ਜਿਹੜੇ ਕਾਊਂਟਰ ਪਾਰਟ ਉਹਨਾਂ ਦੇ ਸ਼ੀ ਜਿੰਗਪਿੰਗ, ਉਹਨਾਂ ਨੇ ਜਿਹੜਾ ਹੁਣ ਮਾਸਕੋ ਨੂੰ ਜਿਹੜਾ ਉਹ ਜਾਣਾ ਹੈ, ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਸੰਬੰਧ ਪਹਿਲਾਂ ਦੀ ਤਰ੍ਹਾਂ ਹੁਣ ਵੀ ਮਾਸਕੋ ਦੇ ਨਾਲ ਯਾਨੀ ਕਿ ਰੂਸ ਦੇ ਨਾਲ ਚੀਨ ਦੇ ਪੂਰੀ ਤਰ੍ਹਾਂ ਮਜ਼ਬੂਤ ਹਨ। ਇਹ ਸਟੇਟ ਵਿਜ਼ਿਟ ਜਿਹੜੀ ਆ ਉਹ ਹੋਣ ਜਾ ਰਹੀ ਹੈਗੀ ਆ ਤੇ ਆਪਸੀ ਇੱਕ ਹਿਸਾਬ ਦੇ ਨਾਲ ਰਿਸ਼ਤਿਆਂ ਨੂੰ ਦੁਨੀਆ ਮੂਹਰੇ ਇਹ ਦਿਖਾਉਣ ਦੇ ਲਈ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ। ਸੋ ਚੀਨ ਨੇ ਆਪਣੇ ਆਪ ਨੂੰ ਇੱਕ ਮੀਡੀਏਟਰ, ਪੋਟੈਂਸ਼ੀਅਲ ਮੀਡੀਏਟਰ ਦੇ ਤੌਰ ਦੇ ਉੱਤੇ ਦਿਖਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ ਵੀ ਅਸੀਂ ਯੂਕਰੇਨ ਤੇ ਰੂਸ ਦੇ ਦਰਮਿਆਨ ਸਮਝੌਤਾ ਜਿਹੜਾ ਆ ਉਹ ਕਰਾਉਣ ਦੇ ਲਈ ਰੈਡੀ ਹੈਗੇ ਆ। ਪਿਛਲੇ ਸਾਲ ਤੋਂ ਜਿਹੜੇ ਸ਼ੀ ਜਿੰਗਪਿੰਗ ਆ ਉਹਨਾਂ ਨੇ ਕਿਹਾ ਵੀ ਉਹ ਪੁਤਿਨ ਦੇ ਨਾਲ ਰੈਗੂਲਰ ਕੰਟੈਕਟ ਦੇ ਵਿੱਚ ਰਹੇ ਹਨ ਤੇ ਚੀਨੀ ਜਿਹੜਾ ਸਟੇਟ ਮੀਡੀਆ ਬੇਸਿਕਲੀ ਉਹਨਾਂ ਨੇ ਉਹੀ ਗੱਲਾਂ ਦੁਹਰਾਈਆਂ ਜੋ ਰਸ਼ੀਅਨ ਪ੍ਰੋਪੇਗੈਂਡਾ ਉੱਧਰ ਦੇ ਪਾਸੇ, ਰਸ਼ੀਅਨ ਜਿਹੜੇ ਸਟੇਟ ਮੀਡੀਆ ਆ ਉੱਧਰ ਜਿਹੜੀਆਂ ਗੱਲਾਂ ਦੁਹਰਾ ਰਿਹਾ ਸੀਗਾ। ਇਹ ਦੱਸਦੀ ਜਾਏ ਵੀ ਚੀਨੀ ਜਿਹੜੇ ਇਹ ਲੀਡਰ ਆ ਸ਼ੀ ਜਿੰਗਪਿੰਗ, ਉਹਨਾਂ ਨੇ ਅਜੇ ਤੱਕ ਵਲਾਦੀਮਿਰ ਜ਼ੈਲੈਂਸਕੀ ਦੇ ਨਾਲ ਇੱਕ ਵਾਰੀ ਵੀ ਗੱਲ ਨਹੀਂ ਕੀਤੀ ਜਦੋਂ ਤੋਂ ਰੂਸ ਨੇ ਚੜ੍ਹਾਈ ਕੀਤੀ ਆ ਯੂਕਰੇਨ ਦੇ
ਜਿਹੜੇ ਉਹ ਉੱਤੇ ਸੋ ਹੁਣ ਆਪਣੇ ਆਪ ਨੂੰ ਮੀਡੀਏਟਰ ਦੇ ਤੌਰ ਦੇ ਉੱਤੇ ਪੇਸ਼ ਕਰ ਰਹੇ ਆ, ਪਰ ਇੱਕੋ ਦੇ ਨਾਲ ਗੱਲ ਕਰ ਰਹੇ ਆ, ਦੂਜੇ ਦੇ ਨਾਲ ਉਹਦੀ ਗੱਲ ਨਾ ਹੋਣੀ ਉਹ ਵੀ ਕਿਤੇ ਨਾ ਕਿਤੇ ਇੱਕ ਡਿਫਰੈਂਟ ਸਟੋਰੀ ਜਿਹੜੀ ਉਹ ਦੱਸਦੀ ਆ। ਤੇ ਉਧਰ ਜਿਹੜਾ ਹਰਜੋਤ ਸਿੰਘ ਜੀ, ਕੱਲ ਪੈਂਟਾਗਨ ਨੇ ਵੀਡੀਓ ਜਾਰੀ ਕਰ ਦਿੱਤੀ ਕਿ ਇਸ ਤਰੀਕੇ ਦੇ ਨਾਲ ਜਿਹੜਾ ਰਸ਼ੀਅਨ ਫਾਈਟਰ ਜੈਟ ਆ ਉਹ ਅਮਰੀਕੀ ਡਰੋਨ ਦੇ ਉੱਤੇ ਤੇਲ ਸੁੱਟ ਰਿਹਾ ਤੇ ਇਵੈਂਚੁਅਲੀ ਉਹਦੇ ਪ੍ਰੋਪੈਲਰ ਦੇ ਨੂੰ ਉਹ ਲੱਗ ਕੇ ਜਾਂਦਾ, ਜਿਹਦੇ ਕਰਕੇ $30 ਮਿਲੀਅਨ ਦਾ ਇਹ ਅਮਰੀਕਾ ਦਾ ਡਰੋਨ ਆ ਉਹ ਥੱਲੇ ਜਿਹੜੇ ਕਾਲੇ ਸਾਗਰ ਦੇ ਵਿੱਚ, ਬਲੈਕ ਸੀ ਦੇ ਵਿੱਚ ਉਹ ਡਿੱਗ ਜਾਂਦਾ ਹੈਗਾ। ਰੂਸ ਨੇ ਇਸ ਘਟਨਾ ਦੇ ਉੱਤੇ ਪਹਿਲਾਂ ਜਦੋਂ ਇਹ ਖਬਰ ਆਈ ਸੀਗੀ ਤੇ ਉਦੋਂ ਉਹਨਾਂ ਨੇ ਕਿਹਾ ਸੀਗਾ ਵੀ ਨਹੀਂ, ਵੀ ਸਾਡੇ ਵੱਲੋਂ ਨਹੀਂ ਆ, ਪਰ ਹੁਣ ਪੈਂਟਾਗਨ ਨੇ ਕੱਲ ਇਹ ਵੀਡੀਓ ਰਿਲੀਜ਼ ਕਰਕੇ ਇਹ ਕਲੀਅਰ ਕਰ ਦਿੱਤਾ ਵੀ ਰੂਸ ਸ਼ਰੇਆਮ ਇਹ ਝੂਠ ਬੋਲ ਰਿਹਾ ਹੈਗਾ ਆ। ਤੇ ਇਹਦੇ ਕਰਕੇ ਜਿਹੜਾ ਹਰਜੋਤ ਸਿੰਘ ਜੀ ਤਣਾਅ, ਜਿੱਦਾਂ ਆਪਾਂ ਕੱਲ ਪਰਸੋਂ ਦੀ ਗੱਲ ਕਰ ਰਹੇ ਆ, ਵੀ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਡਿਪਲੋਮੈਟਿਕ ਰਿਲੇਸ਼ਨਸ ਵੀ ਜਿਹੜੇ ਆ ਆਟੋਮੈਟਿਕਲੀ ਉਹਦੇ ਨਾਲ ਤਣਾਅ ਭਰਪੂਰ ਬਣ ਜਾਂਦੇ ਆ। ਦੂਸਰੇ ਜਿਹੜਾ ਮੀਡੀਆ ਅਮਰੀਕਾ ਦੇ ਉਲਟ ਬੋਲ ਰਿਹਾ, ਜਿਹੜਾ ਉੱਥੇ ਦਾ ਨੈਸ਼ਨਲ ਮੀਡੀਆ ਆ ਉਹ ਤਾਂ ਕਹਿ ਰਿਹਾ ਆ ਵੀ ਅਮਰੀਕਾ ਦਾ ਜਹਾਜ਼ ਰਸ਼ੀਆ ਨੇ ਸਿੱਟ ਲਿਆ, ਰਸ਼ੀਆ ਹੁਣ ਯੂਕਰੇਨ ਤੇ ਕਬਜ਼ਾ ਕਰ ਲੂਗਾ, ਅਮਰੀਕਾ ਦੀ ਬੋਲਤੀ ਬੰਦ ਕਰਤੀ। ਇਦਾਂ ਦੇ ਜਿਹੜੇ ਤੁਸੀਂ ਸੁਣਨ ਨੂੰ ਦੇਖ ਸਕਦੇ ਆ। ਹਾਲਾਂਕਿ ਇੰਨੇ ਕਿਰਤਗਾਨ ਉੱਥੇ ਦਾ ਮੀਡੀਆ ਆ, ਤੁਸੀਂ ਦੇਖ ਸਕਦੇ ਆ ਵੀ ਹਜ਼ਾਰਾਂ ਦੀ ਗਿਣਤੀ 'ਚ ਯੂਕਰੇਨ ਦੇ ਵਿੱਚ ਇੰਡੀਅਨ ਸਟੂਡੈਂਟਸ ਪੜ੍ਹਦੇ ਸੀ ਤੇ ਬੜੀ ਹੀ ਉਹਨਾਂ ਨੇ ਸੇਫਟੀ ਦੇ ਨਾਲ ਸਾਰਿਆਂ ਨੂੰ ਉੱਥੋਂ ਬਾਹਰ ਕੱਢਿਆ। ਮੇਰੇ ਖਿਆਲ ਨਾਲ 20,000 ਤੋਂ ਵੱਧ ਜਿਹੜੇ ਸਟੂਡੈਂਟ ਯੂਕਰੇਨ 'ਚ ਪੜ੍ਹਦੇ ਸੀ ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੰਡੀਅਨ ਆ ਉਹ ਅਮਰੀਕਾ ਦੇ ਵਿੱਚ ਰਹਿੰਦੇ ਆ। H1 ਤੇ ਤੁਹਾਨੂੰ ਪਤਾ ਹੀ ਆ ਮਿਲੀਅਨ ਪਲੱਸ ਲੋਕ ਹੋਣੇ ਆ ਤੇ ਪਰ ਤੁਸੀਂ ਉੱਥੇ ਦਾ ਜਿਹੜਾ ਕੋਈ ਵੀ ਮੇਨ ਸਟ੍ਰੀਮ ਮੀਡੀਆ ਦੇਖੋ, ਇੰਨਾ ਜ਼ਿਆਦਾ ਜ਼ਹਿਰ ਜਿਹੜਾ ਆ ਉਹ ਅਮਰੀਕਾ ਦੇ ਉਲਟ ਘੋਲ ਰਿਹਾ ਹੈਗਾ। ਤੇ ਜਿਸ ਤਰ੍ਹਾਂ ਤੁਸੀਂ ਚਾਈਨਾ ਦੀ ਗੱਲ ਕਰਦੇ ਸੀ, ਚਾਈਨਾ ਦੇ ਵੱਲੋਂ ਇਹ ਖਬਰ ਆ ਰਹੀ ਆ ਵੀ ਜੇ ਉਹ ਕਹਿੰਦੇ, ਉਹਨਾਂ ਨੇ ਇਹ ਕਿਹਾ ਵੀ ਉੱਥੇ ਕੋਈ ਰਸ਼ੀਆ ਨੇ ਅਟੈਕ ਨਹੀਂ ਕੀਤਾ ਯੂਕਰੇਨ ਦੇ ਉੱਤੇ, ਪਰ ਜੋ ਕਨਫਲਿਕਟ ਚੱਲ ਰਿਹਾ ਹੈਗਾ ਸੋ ਉਹਨਾਂ ਨੇ ਇਸ ਹਿਸਾਬ ਦੇ ਨਾਲ ਪੇਸ਼ ਕੀਤਾ ਆ। ਤੇ ਹੁਣ ਦੇਖਦੇ ਆ ਜੀ ਜਿਨਪਿੰਗ ਤੇ ਜਿਹੜੇ ਪੂਟਨ ਆ ਕੀ ਜਿਹੜਾ ਸਮਝੌਤਾ ਕਰਦੇ ਆ ਇਹਦੇ ਉੱਤੇ। ਸੋ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ, ਪਰ ਯੂਕਰੇਨ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਹੋ ਚੁੱਕੀ ਆ, ਬਹੁਤ ਤਬਾਹੀ ਆ। ਰਸ਼ੀਆ ਦੇ ਵੀ ਹਜ਼ਾਰਾਂ ਦੇ ਹਿਸਾਬ ਦੇ ਨਾਲ ਜਿਹੜੇ ਫੌਜੀ ਆ ਉਹ ਮਾਰੇ ਜਾ ਚੁੱਕੇ ਹੈਗੇ ਆ। ਜੀ, ਪਰ ਕਹਿਣਾ ਕੀ ਹਰਜੋਤ ਸਿੰਘ ਜੀ, ਕਿਸੇ ਹੋਰ ਨੂੰ ਇੱਥੇ ਸਾਡੇ ਰਿਪਬਲਿਕਨ ਪਾਰਟੀ ਵਾਲੀ ਮਾਰਜਰੀ ਟੇਲਰ ਗ੍ਰੀਨ ਤੇ ਡਿਸੈਂਟਸ ਵਰਗੇ ਇਹ ਮੰਨਣ ਨੂੰ ਹੀ ਰਾਜੀ ਨਹੀਂ ਆ। ਮਾਰਜਰੀ ਟੇਲਰ ਗ੍ਰੀਨ ਤਾਂ ਇਹ ਕਹਿ ਰਹੀ ਸੀ ਵੀ ਯੂਕਰੇਨ ਕਿੱਥੇ ਆ, ਉਹ ਤਾਂ ਯੂਰਪ ਦਾ ਹਿੱਸਾ ਹੀ ਜਿਹੜਾ ਉਹ ਹੈ ਨਹੀਂ ਆ। ਬੀਤੇ ਦਿਨੀ ਇੱਕ ਜਿਹੜੀ ਗੱਲਬਾਤ ਦੇ ਵਿੱਚ ਉਸਨੇ ਇਸ ਤਰੀਕੇ ਦੇ ਨਾਲ ਕਹਿ ਦਿੱਤਾ, ਮੈਨੂੰ ਲੱਗਦਾ ਸ਼ਾਇਦ ਭੂਗੋਲਿਕ ਦੀਆਂ ਕਲਾਸਾਂ ਲੈਣੀਆਂ ਭੁੱਲ ਗਈ। ਉਧਰ ਡਿਸੈਂਟਸ ਹੁਣੀ ਨੇ ਇਹ ਕਹਿ ਦਿੱਤਾ ਸੀਗਾ ਵੀ ਇਹ ਉਹਨਾਂ ਦਾ ਟੈਰੀਟੋਰੀਅਲ ਜਿਹੜਾ ਉਹ ਮਸਲਾ ਆ, ਵੀ ਆਪਾਂ ਨੂੰ ਅਮਰੀਕਾ ਨੂੰ ਇਸ ਦੇ ਵਿੱਚ ਕੋਈ ਦਿਲਚਸਪੀ ਜਿਹੜੀ ਉਹ ਨਹੀਂ ਲੈਣੀ ਚਾਹੀਦੀ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਪਾਰਟੀ ਦੇ ਵਿੱਚੋਂ ਉਸ ਬਿਆਨ ਦੀ ਕਾਈਂਡ ਆਫ ਨਖੇਦੀ ਵੀ ਹੋਈ ਤੇ ਉਹਨਾਂ ਨੂੰ ਕਿਹਾ ਵੀ ਨਹੀਂ, ਇੱਦਾਂ ਜਿਹੜਾ ਉਹ ਸੋਚਣ ਦੀ, ਇੱਦਾਂ ਨਹੀਂ ਜਿਹੜਾ ਉਹ ਸੋਚਣਾ ਉਹ ਚਾਹੀਦਾ। ਸੋ ਇਹ ਸਥਿਤੀ ਬੜੀ ਆ। ਰਸ਼ੀਅਨ ਪ੍ਰੋਪੇਗੈਂਡਾ ਕਿਤੇ ਨਾ ਕਿਤੇ ਇੱਥੇ ਵੀ ਕਈ ਵਾਰੀ ਆਪਣੇ ਲਾਅ ਮੇਕਰਸ ਆ ਉਹ ਬੋਲ ਪੜ ਜਾਂਦੇ ਨੇ ਤੇ ਇਹਨਾਂ ਨੂੰ ਵੀ ਜਿਹੜਾ ਧਿਆਨ ਦੇ ਨਾਲ ਜਿਹੜਾ ਉਹ ਦੇਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਅਮਰੀਕਾ ਦੇ ਵਿੱਚ ਕਈ ਤਰੀਕੇ ਦੀਆਂ ਇਸ ਟਾਈਮ ਕਈ ਥਾਵਾਂ ਤੋਂ ਫੋਰਨ ਪਾਲਿਸੀ ਤੋਂ ਲੈ ਕੇ ਇੰਟਰਨਲ ਬੈਂਕਿੰਗ ਤੱਕ ਜਿਹੜੇ ਬਹੁਤ ਸਾਰੇ ਜਿਹੜੇ ਮਸਲੇ ਆ ਚੱਲ ਰਹੇ ਆ ਤੇ ਇੱਕ ਸੁਰਤਾ ਹੋਣੀ ਜਿਹੜੀ ਉਹ ਚਾਹੀਦੀ ਆ, ਪਰ ਪਾਰਟੀਜ਼ਨ ਡਿਵਾਈਡ ਹੋ ਹੀ ਇੰਨਾ ਗਿਆ ਆ, ਕੋਈ ਇੱਕ ਦੂਜੇ ਦੀ ਗੱਲ ਦੇ ਵਿੱਚ ਇਕੱਠੇ ਹੋਣ ਦੀ ਜਿਹੜੀ ਉਹ ਗੱਲ ਨਹੀਂ ਕਰਦੇ। ਸਿਰਫ ਲਾਸਟ ਟਾਈਮ ਜਦੋਂ ਨੈਂਸੀ ਪੈਲੋਸੀ ਤਾਈਵਾਨ ਗਈ ਸੀ ਉਦੋਂ ਰਿਪਬਲਿਕਨ ਨੇ ਕਿਹਾ ਸੀਗਾ ਵੀ ਆਹ ਤਾਂ ਕਮਾਲ ਜਿਹੜੀ ਕਰਤੀ, ਉੱਦਾਂ ਅਸੀਂ ਭਾਵੇਂ ਹਰ ਇੱਕ ਚੀਜ਼ ਦੇ ਵਿੱਚ ਉਹਦੇ ਉਲਟਾ, ਪਰ ਜਿਹੜਾ ਉੱਥੇ ਤਾਈਵਾਨ ਜਾ ਕੇ ਆਈ ਆ ਉਹਦੇ ਲਈ ਉਹਨੂੰ ਉਹਨਾਂ ਨੇ ਜ਼ਰੂਰ ਵਧਾਈ ਦਿੱਤੀ ਸੀਗੀ ਵੀ ਸਟਰੋਂਗ ਸਟੈਪ ਆ। ਪਰ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਆ। ਤੇ ਅਮਰੀਕਨ ਤੇ ਰਸ਼ੀਅਨ ਅਫੀਸ਼ੀਅਲਸ ਡਰੋਨ ਇਨਸੀਡੈਂਟ ਤੋਂ ਬਾਅਦ ਚ ਕਹਿ ਸਕਦੇ ਆ ਵੀ ਸਾਰੇ ਜਾਣੇ ਬੜੇ ਹਾਈ ਅਲਰਟ ਤੇ ਆ। ਅਮਰੀਕਨ ਨੇ ਵੀ ਰਸ਼ੀਅਨ ਬਾਰਡਰ ਦੇ ਲਾਗੇ, ਕ੍ਰੀਮੀਆ ਦੇ ਲਾਗੇ ਜਿੱਥੇ ਜਹਾਜ਼ ਡਰੋਨ ਡਿੱਗਾ ਆ ਉਸ ਨੂੰ ਰਿਕਵਰ ਕਰਨ ਦੇ ਲਈ ਵੀ ਉੱਥੇ ਜਿਹੜੀ ਉਹ ਪਹੁੰਚੀ ਹੋਈ ਆ। ਅਜੇ ਤੱਕ ਕੋਈ ਖਬਰ ਆਈ ਨਹੀਂ ਆ ਵੀ ਕਿਸੇ ਨੂੰ ਇਹ ਜਿਹੜਾ ਡਰੋਨ ਆ ਉਹ ਮਿਲ ਗਿਆ ਹੋਵੇ, ਉਹਦਾ ਰੈਕੇਜ ਜਿਹੜਾ ਉਹ ਮਿਲ ਗਿਆ ਹੋਵੇ। ਰੂਸ ਨੇ ਐਲਾਨ ਕੀਤਾ ਸੀਗਾ ਵੀ ਅਸੀਂ ਵੀ ਇਸ ਰੈਕੇਜ ਦੀ ਭਾਲ ਜਿਹੜੀ ਉਹ ਜ਼ਰੂਰ ਕਰਾਂਗੇ।